ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਦਿਨ ਭਰ ਚਰਚਾ ਬਣੀਆਂ ਰਹੀਆਂ ਖਬਰਾਂ ਦੇ ਉੱਪਰ ਚਾਨਣਾ ਪਾਉਣ ਦੇ ਲਈ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨੇਜਰ ਵੁਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਆ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਪਾਇਓ ਜ਼ਰਾ ਚਾਨਣਾ। ਝਟਕੇ ਤੇ ਝਟਕਾ ਲੈ ਝਟਕਾ। ਪੰਜਾਬ ਸਰਕਾਰ ਨੂੰ ਇੱਕ ਹੋਰ ਝਟਕਾ ਜੀ ਇਹਦਾ ਹਾਈ ਕੋਰਟ ਤੋਂ। ਕਹਿੰਦੇ ਮੰਦੀ ਚੱਲ ਰਹੀ ਹੈ। ਆਂਦੇ ਹੁੰਦੇ ਆ ਨਾ ਕਿ ਗਰੀਬੀ ਦੇ ਵਿੱਚ ਆਟਾ ਗਿੱਲਾ, ਇਹਨੂੰ ਕਹਿੰਦੇ ਕੰਗਾਲੀ ਚ ਆਟਾ ਗਿੱਲਾ। ਦੇਖੋ ਕੀ ਹੈ ਕਿ ਗੁਰਪ੍ਰੀਤ, ਤੁਹਾਨੂੰ ਯਾਦ ਹੋਣਾ, ਆਪਾਂ ਅੱਗੇ ਵੀ ਸ਼ਾਇਦ ਗੱਲ ਕੀਤੀ ਹੋਵੇ ਕਿ ਇੱਥੇ ਇੱਕ ਜਸਟਿਸ ਬਹਿੰਦੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ, ਰਾਜਨ ਬਰਾੜ, ਜਿਨ੍ਹਾਂ ਦਾ ਪੂਰਾ ਨਾਮ ਹੈ ਹਰਪ੍ਰੀਤ ਸਿੰਘ ਬਰਾੜ। ਉਹ ਬੜੇ ਹੀ ਦਲੇਰ ਤੇ ਮੁਲਾਜ਼ਮਾਂ ਦੇ ਹੱਕ ਹਕੂਕ ਚ ਬੜੇ ਹੀ ਮਤਲਬ ਕਿ ਵੈਸੇ ਵੀ ਉੱਦਾਂ ਕਹਿ ਲਈਏ ਕਿ ਬਹੁਤ ਕੇਸਾਂ ਮਾਮਲਿਆਂ ਦੇ ਵਿੱਚ ਇਹ ਆ ਉਹਦੀ ਜਿਹੜੀ ਅਦਾਇਗੀ ਆ ਉਹ 30 ਜੂਨ ਤੱਕ ਕਰੋ। ਸੁਣੋ, ਜਸਟਿਸ ਬਰਾੜ ਹੋਰਾਂ ਦੇ ਸਿੰਗਲ ਬੈਂਚ ਨੇ ਕਿਹਾ, ਹੁਕਮ ਦਿੱਤਾ ਪੰਜਾਬ ਸਰਕਾਰ ਨੂੰ ਕਿ ਜਿਹੜਾ ਡੀਏ ਆ ਮੁਲਾਜ਼ਮਾਂ ਦਾ ਤੇ ਪੈਨਸ਼ਨਰਾਂ ਦਾ, ਮੁਲਾਜ਼ਮ ਤੇ ਪੈਨਸ਼ਨਰ ਕੁੱਲ ਮਿਲਾ ਕੇ ਆਪਣੇ ਬਣਦੇ ਆ 7.5 ਲੱਖ ਜੀ, ਕਿ ਇਹਨਾਂ ਦੀ ਜਿਹੜੀ ਅਦਾਇਗੀ ਪੈਂਡਿੰਗ ਪਈ ਆ ਉਹ ਤਕਰੀਬਨ ਜੇ ਆਪਾਂ ਅੰਦਾਜ਼ਾ ਲਾਈਏ ਤੇ 1500 ਕਰੋੜ ਰੁਪਈਆ ਬਣਦੀ, 15,000 ਕਰੋੜ ਜੀ। ਇਹਨਾਂ ਨੇ 30 ਜੂਨ ਵਾਸਤੇ ਆਰਡਰ ਪਾਸ ਕਰ ਦਿੱਤਾ ਕਿ 30 ਜੂਨ ਤੱਕ ਇਹ ਅਦਾਇਗੀ ਕਰ ਦਿਓ। ਸਰਕਾਰ ਨੇ ਕੀ ਕਰਿਆ ਕਿ ਉਸ ਅਦਾਇਗੀ ਨੂੰ ਡਨ ਕਰਨ ਦੀ ਥਾਂ ਤੇ ਇਹਨਾਂ ਨੇ ਸਿੰਗਲ ਬੈਂਚ ਦੇ ਉਸ ਫੈਸਲੇ ਨੂੰ ਡਬਲ ਬੈਂਚ ਦੇ ਕੋਲ ਚੁਣੌਤੀ ਦੇ ਦਿੱਤੀ। ਜਿਸ ਵੇਲੇ ਚੁਣੌਤੀ ਦੇ ਦਿੱਤੀ ਤਾਂ ਡਬਲ ਬੈਂਚ ਨੇ ਮਾਮਲਾ ਸੁਣਿਆ। ਡਬਲ ਬੈਂਚ ਨੇ ਇਸ ਫੈਸਲੇ ਨੂੰ, ਸਿੰਗਲ ਬੈਂਚ ਦੇ ਫੈਸਲੇ ਨੂੰ ਪਲਟਣ ਤੋਂ ਬਿਲਕੁਲ ਨਾ ਕਰ ਦਿੱਤੀ ਜੀ। ਹਾਂ, ਇੰਨਾ ਜ਼ਰੂਰ ਕਿਹਾ ਕਿ ਬਈ ਤੁਸੀਂ ਜੇ ਚਾਹੁੰਦੇ ਹੋ ਕਿ 30 ਜੂਨ ਵਾਲੀ ਜਿਹੜੀ ਡੈਡਲਾਈਨ ਹੈ, ਕਿਉਂਕਿ 30 ਜੂਨ ਤੇ ਹੁਣ ਆ ਹੀ ਲਓ, ਦਿਨ ਕੀ ਰਹਿ ਗਏ 39 40, ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਵਕਫੇ ਨੂੰ, ਇਸ ਮਿਆਦ ਨੂੰ ਵਧਾ ਦਿੱਤਾ ਜਾਵੇ ਤਾਂ ਠੀਕ ਆ, ਉਹ ਅਸੀਂ ਐਗਜ਼ੈਂਪਸ਼ਨ ਦੇ ਸਕਦੇ ਹਾਂ ਤੁਹਾਨੂੰ। ਪਰ ਉਹਦੇ ਵਿੱਚ ਕੀ ਆ ਕਿ ਤੁਸੀਂ ਉਸ ਅਦਾਇਗੀ ਨੂੰ ਬਿਲਕੁਲ ਚੁਕਤਾ ਕਰੋਗੇ। ਉਹਦੇ ਵਾਸਤੇ ਇੱਕ ਤਫਸੀਲ ਪੂਰਵਕ ਰੋਡ ਮੈਪ ਅਦਾਲਤ ਨੂੰ ਦਿੱਤਾ ਜਾਵੇ। ਰੋਡ ਮੈਪ ਦਾ ਮਤਲਬ ਕਿ ਬਈ ਅਸੀਂ ਇੰਨੇ ਮਹੀਨਿਆਂ 'ਚ ਇੰਨੇ ਕਰਕੇ ਇਹ ਸਾਰੀ ਅਦਾਇਗੀ ਦੇ ਦੇਵਾਂਗੇ, ਯਾਨੀ ਸੰਪੂਰਨ ਤੌਰ ਤੇ ਇੱਕ ਰੋਡ ਮੈਪ ਲਿਆਓ ਕਿ ਅਸੀਂ ਇਹ ਅਦਾਇਗੀ ਕਰਾਂਗੇ ਤੇ ਸਾਨੂੰ ਇੰਨਾ ਟਾਈਮ ਜਿਹੜਾ ਡੈਡਲਾਈਨ ਤੋਂ ਵਧਾ ਕੇ ਦੇ ਦਿਓ। ਹੁਣ ਦੇਖੋ, ਸਰਕਾਰ ਫਸ ਗਈ ਬਹੁਤ ਬੁਰੀ ਤਰ੍ਹਾਂ ਇੱਥੇ। ਨੰਬਰ 1 ਕਿ ਫੌਰੀ ਤੌਰ ਤੇ ਇਹਨਾਂ ਨੂੰ ਰਾਹਤ ਕੋਈ ਨਹੀਂ ਮਿਲੀ। ਜੇ ਮਿਆਦ ਵਧਵਾਉਂਦੇ ਆ ਤਾਂ ਇੱਕ ਰੋਡ ਮੈਪ ਦੇਣਾ ਪਊਗਾ। ਹੁਣ ਇਹ ਨਹੀਂ ਕਹਿ ਸਕਦੇ ਕਿ ਜੀ 2027 ਦੀ ਮਾਰਚ ਤੋਂ ਦੇ ਦਈਏ, ਤਾਂ ਕੋਰਟ ਕਹੇਗਾ ਕਿ ਨਹੀਂ, ਫਿਰ ਤੁਸੀਂ ਤਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ, ਤੁਹਾਡਾ ਤਾਂ ਟੈਨਿਓਰ ਹੀ ਖਤਮ ਹੋ ਜਾਏਗਾ ਜੀ। ਜਾਂ ਮਤਲਬ ਕਿ ਇਹ ਆ ਕਿ ਥੋੜਾ ਬਹੁਤਾ ਕਹਿਣਗੇ ਕਿ ਹਾਂਜੀ ਇੰਨਾ ਕੁ ਅਸੀਂ ਦੇ ਸਕਦੇ ਹਾਂ ਇੰਨੇ ਕੁ ਸਾਲ ਦੇ ਵਿੱਚ ਜਾਂ 2 ਸਾਲਾਂ ਦੇ ਵਿੱਚ, ਤਾਂ ਮਤਲਬ ਕਿ ਉਹ ਹੋ ਸਕਦਾ ਕਿ
ਜਿਹੜੀ ਕੋਰਟ ਹੈ ਉਸ ਗੱਲ ਤੇ ਰਾਜ਼ੀ ਹੋ ਜਾਵੇ। ਪਰ ਜੇ ਇਦਾਂ ਕਰਦੇ ਆ ਤਾਂ ਵੋਟਾਂ ਦੇ ਵਿੱਚ ਮੁਲਾਜ਼ਮਾਂ ਦੀ ਨਾਰਾਜ਼ਗੀ ਝੱਲਣੀ ਤੇ ਬਿਲਕੁਲ ਇਹਨਾਂ ਨੂੰ ਪਵੇਗੀ। ਕਿਉਂ? ਜੀ ਕਿਉਂਕਿ ਬਿਲਕੁਲ ਸਿੰਗਲ ਬੈਂਚ ਦੇ ਫੈਸਲੇ ਨੂੰ ਚੁਣੌਤੀ ਦੇ ਕੇ ਹੀ ਮੁਲਾਜ਼ਮ ਵਰਗ ਨੂੰ ਇਹਨਾਂ ਨੇ ਨਾਰਾਜ਼ ਕਰ ਲਿਆ। ਸੈਕੰਡ ਚੀਜ਼ ਇਹ ਆ ਕਿ ਜੇ ਮੰਨ ਲਓ ਮੁਲਾਜ਼ਮਾਂ ਦੀ ਨਾਰਾਜ਼ਗੀ ਨੂੰ ਦੂਰ ਕਰਦੇ ਨੇ ਤਾਂ 15,000 ਕਰੋੜ ਰੁਪਈਆ ਕਿੱਥੋਂ ਲਿਆਉਣਗੇ? ਜੀ ਤੇ ਇਹਨਾਂ ਨੇ ਜੇ ਔਰਤਾਂ ਦੇ ਖਾਤਿਆਂ 'ਚ 1,000 ਰੁਪਈਆ ਨਾ ਪਾਇਆ, ਜਿਹੜਾ ਕਿ ਤੁਸੀਂ ਦੇਖ ਲਓ ਹੁਣ 6 ਮਹੀਨੇ 6ਵਾਂ ਮਹੀਨਾ ਚੜ੍ਹਨ ਵਾਲਾ ਹੈ ਨਾ, ਇਸ ਸਾਲ ਦੇ 6 ਜੀ ਮਹੀਨੇ ਹੋ ਜਾਣੇ ਆ। ਜੇ ਮੰਨ ਲਓ ਇਹਨਾਂ ਨੇ ਥੋੜੀ ਜਿਹੀ ਹੋਰ ਲੇਟ ਲਤੀਫੀ ਕੀਤੀ ਤੇ ਇਹ ਤੇ ਰੁਲ ਗਏ ਪਰਾਂ ਦੇ ਡੋਰੀਆਂ। ਸੋ ਇਸ ਵਾਸਤੇ ਸਰਕਾਰ ਸਾਰੇ ਪਾਸਿਓਂ ਘਿਰ ਗਈ ਆ। ਜੇ ਉਹ ਯਕਮੁਸ਼ਤ ਕਹਿੰਦੀ ਹੈ ਕਿ ਅਸੀਂ 30 ਜੂਨ ਤੱਕ ਦੇ ਦੇਵਾਂਗੇ ਤਾਂ ਪੈਸੇ ਨਹੀਂ ਹੈਗੇ। ਜੇ ਉਹ ਕਹਿੰਦੇ ਕਿ ਅਸੀਂ ਦੇ ਨਹੀਂ ਸਕਦੇ, ਕੋਰਟ ਹੈ, ਕੋਰਟ ਦਾ ਆਰਡਰ ਹੈ, ਕੰਟੈਂਪਟ ਪੈ ਜਾਏਗੀ। ਜੇ ਉਹ ਜੀ ਕਹਿੰਦੇ ਨੇ ਕਿ ਅਸੀਂ 27 ਤੋਂ ਬਾਅਦ ਦੇਵਾਂਗੇ, ਕੋਰਟ ਨਾ ਮੰਨੇ ਸ਼ਾਇਦ। ਜੇ ਉਹ ਇਹ ਕਹਿੰਦੇ ਨੇ ਕਿ ਅਸੀਂ ਪੜਾਅ ਦਰ ਪੜਾਅ ਪੈਸੇ ਪਾਈ ਚੱਲਾਂਗੇ ਤਾਂ ਉਹਦੇ ਵਿੱਚ ਇਹਨਾਂ ਨੂੰ ਇੱਕ ਚੀਜ਼ ਹੋਰ ਕਰਨੀ ਪਵੇਗੀ। ਇਹਨਾਂ ਨੂੰ IAS ਤੇ IPS ਤੇ ਬਰੋਬਰ DA ਕਰਨਾ ਪਏਗਾ ਮੁਲਾਜ਼ਮ ਦਾ, ਜਿਹੜਾ ਜੀ ਕਿ 58% ਹੈ। ਹੁਣ ਇਹ ਮੁਲਾਜ਼ਮ ਨੂੰ ਦਿੰਦੇ ਨੇ 42 ਤੇ IAS ਤੇ IPS ਨੂੰ ਦਿੰਦੇ ਨੇ 58, ਯਾਨੀ ਸਿੱਧਾ 16% ਦਾ ਫਰਕ। ਤਾਂ ਤੁਸੀਂ ਸੋਚ ਕੇ ਦੇਖੋ ਕਿ ਸੈਲਰੀਆਂ ਤੇ ਪੈਨਸ਼ਨਾਂ 'ਚ ਕਿੰਨਾ ਫਰਕ ਪੈ ਜਾਣਾ ਹੈ। ਤਾਂ ਕਿਰ ਗਈ ਜੀ ਆ ਇਹ ਸਰਕਾਰ। ਦੇਖੋ ਵੱਧ ਨੀਤੀਆਂ ਤੇ ਚੱਲੀ ਇਹ ਸਰਕਾਰ ਜਿਹੜੀ ਹੈ, ਹਮੇਸ਼ਾ ਟਾਈਮ ਪਾਸ ਵਾਲੇ ਫਾਰਮੂਲੇ ਤੇ ਚੱਲੀ। ਅੰਤ ਤੁਸੀਂ ਵੇਖ ਲਓ ਹਰ ਮੁਹਾਜ਼ ਤੇ ਘਿਰੀ ਪਈ ਆ। ਕੋਈ ਮੁਹਾਜ਼ ਮੈਨੂੰ ਦੱਸ ਦਿਓ ਜਿਹੜਾ ਇਹਨਾਂ ਦਾ ਸੁਖਾਲਾ ਹੋਵੇ, ਸੁਖਾਲਾ ਹੋਵੇ। ਹਰ ਮੁਹਾਜ਼ ਤੇ ਇਹ ਸਰਕਾਰ ਘਿਰ ਗਈ ਹੈ। ਤੇ ਨੀਤੀਆਂ ਤੁਹਾਨੂੰ ਪਤਾ ਨਾ, ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਸਰਕਾਰ ਹੀ ਇਹਦੇ ਵਾਸਤੇ ਜ਼ਿੰਮੇਵਾਰ ਆ, ਕਿਉਂਕਿ ਇਹਨਾਂ ਨੇ ਮੁਲਾਜ਼ਮਾਂ ਨੂੰ ਲਟਕਾਈ ਰੱਖਿਆ ਕਿ ਸ਼ਾਇਦ ਸਾਡਾ ਟੈਨਿਓਰ ਗੁਜ਼ਰ ਜਾਏਗਾ। ਪਰ ਨਹੀਂ, ਮੁਲਾਜ਼ਮਾਂ ਨੇ ਬਹੁਤ ਇਹਨਾਂ ਨੂੰ ਧੜੱਲੇ ਨਾਲ ਵੋਟਾਂ ਪਾਈਆਂ ਸਨ। ਗੁਰਪ੍ਰੀਤ, ਬੜੀਆਂ ਉਮੀਦਾਂ ਸਨ ਮੁਲਾਜ਼ਮਾਂ ਨੂੰ, ਪਰ ਸਾਰੀਆਂ ਉਮੀਦਾਂ ਇਹਨਾਂ ਨੇ ਰੋਲ ਦਿੱਤੀਆਂ। ਤਾਂ ਫਿਲਹਾਲ ਮੁਲਾਜ਼ਮ ਤਬਕਾ ਇਹਨਾਂ ਨੇ ਨਾਰਾਜ਼ ਵੀ ਕਰ ਲਿਆ ਤੇ ਕਹਿ ਲਓ ਕਿ ਹਾਈ ਕੋਰਟ 'ਚ ਘਿਰ ਵੀ ਗਏ। ਹੁਣ ਇਹਨਾਂ ਦੇ ਕੋਲ ਇੱਕ ਆਪਸ਼ਨ ਗੁਰਪ੍ਰੀਤ ਹੋਰ ਬਚਦਾ ਹੈ ਕਿ ਕੀ ਸੁਪਰੀਮ ਕੋਰਟ ਦਾ ਰੁਖ ਕਰਨਗੇ। ਉਹ ਵੀ ਇੱਕ ਆਪਸ਼ਨ ਹੈ। ਪਰ ਜੀ ਜੇਕਰ ਸੁਪਰੀਮ ਕੋਰਟ ਦਾ ਰੁਖ ਕਰਦੇ ਆ ਤਦ ਵੀ ਮੇਰੇ ਖਿਆਲ ਦੇ ਨਾਲ ਮੁਲਾਜ਼ਮ ਤਬਕੇ 'ਚ ਬਹੁਤ ਹੀ ਜ਼ਿਆਦਾ ਨਾਰਾਜ਼ਗੀ ਵੱਧ ਜਾਏਗੀ ਕਿ ਤੁਸੀਂ ਸਾਡਾ ਹੱਕ ਕਿਉਂ ਨਹੀਂ ਦੇ ਰਹੇ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ EVM ਮਸ਼ੀਨਾਂ ਨੂੰ ਲੈ ਕੇ ਕਰ ਲੈਂਦੇ ਆ। ਕਮਿਸ਼ਨ ਤੇ ਸਰਕਾਰ ਆਮੋ ਸਾਹਮਣੇ ਨੇ ਜੀ। ਦੇਖੋ EVM ਦਾ ਜਿਹੜਾ ਮਸਲਾ ਹੈ ਨਾ, EVM ਦੇ ਕਿਸੇ ਨੁਕਸ ਨੂੰ ਲੈ ਕੇ ਜਾਂ EVM ਦੇ ਹੇਰਫੇਰ ਨੂੰ ਲੈ ਕੇ ਨਹੀਂ ਹੈ ਬਹਿਸ। ਜੀ ਮਾਮਲਾ ਕੀ ਹੈ ਕਿ ਤੁਹਾਨੂੰ ਯਾਦ ਹੋਣਾ ਕਿ ਜਦੋਂ ਇਹ ਇਲੈਕਸ਼ਨ ਸਥਾਨਕ ਸਰਕਾਰਾਂ ਦਾ ਅਨਾਉਂਸ ਹੋਇਆ, ਜੀ ਉਹ ਤੋਂ ਚੰਦ ਦਿਨ ਬਾਅਦ ਇਹ ਖਬਰ ਆਉਂਦੀ ਹੈ ਕਿ ਇਹ ਇੱਕ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਹੈ। ਕਾਨੂੰਨੀ ਲੜਾਈ ਕਿੱਦਾਂ ਸ਼ੁਰੂ ਹੋ ਗਈ ਕਿ ਬਈ ਇਹ ਜਿਹੜਾ ਲੋਕਲ ਬਾਡੀਜ਼ ਦਾ ਇਲੈਕਸ਼ਨ ਹੈ, ਇਹਨਾਂ ਨੇ ਕਿਹਾ ਕਿ ਅਸੀਂ ਬੈਲਟ ਪੇਪਰ ਤੇ ਕਰਵਾਵਾਂਗੇ। ਇਹਦੇ ਖਿਲਾਫ ਸਭ ਤੋਂ ਪਹਿਲਾਂ ਭਾਜਪਾ ਨੇ ਆਵਾਜ਼ ਚੁੱਕੀ ਤੇ ਉਸ ਤੋਂ ਬਾਅਦ ਪਟੀਸ਼ਨਾਂ ਪੈ ਗਈਆਂ। ਹੁਣ ਇਹਦੇ ਤੇ ਜਿਹੜਾ ਵਿਵਾਦ ਹੈ EVM ਵਾਲਾ, ਕਿ ਜਦੋਂ ਇਹ ਮਾਮਲਾ ਸੁਣਵਾਈ ਤੇ ਲੱਗਾ ਤਾਂ ਇਹਦੇ 'ਚ ਪਾਰਟੀ ਬਣਾਇਆ ਗਿਆ ਭਾਰਤੀ ਚੋਣ ਕਮਿਸ਼ਨ ਵੀ। ਹੁਣ ਪੰਜਾਬ ਦੀ ਕੀ ਦਲੀਲ ਸੀ? ਪੰਜਾਬ ਸਰਕਾਰ ਦੀ ਦਲੀਲ ਸੀ ਕਿ ਅਸੀਂ ਪੱਤਰ ਵਿਹਾਰ ਕੀਤਾ, EVM ਵੱਖ-ਵੱਖ ਸਟੇਟਾਂ ਦੇ ਇਲੈਕਸ਼ਨਾਂ 'ਚ ਬਿਜ਼ੀ ਹੋਣ ਕਰਕੇ ਸਾਨੂੰ ਮਿਲੀ ਨਹੀਂ, ਲੌਜਿਸਟਿਕ ਸਮੱਸਿਆ ਸੀ, ਖੜੇ ਪੈਰ ਆਂਧਰ ਵਰਗੇ ਸੂਬੇ 'ਚੋਂ ਇਹਨਾਂ ਨੂੰ ਲਿਆਂਦਾ ਨਹੀਂ ਜਾ ਸਕਦਾ ਵਗੈਰਾ ਵਗੈਰਾ। ਹੁਣ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਸਾਰਾ ਪੱਤਰ ਵਿਹਾਰ ਜੋ ਕੀਤਾ ਰਿਕਾਰਡ ਤੇ ਲਿਓ, ਤੇ ਨਾਲ ਸੱਦ ਲਿਆ ECI ਨੂੰ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ, ਗਿਆਨੇਸ਼ ਵਾਲਾ। ਤਾਂ ਇਹਨਾਂ ਨੇ ਆ ਕੇ ਹਾਈ ਕੋਰਟ ਦੇ ਵਿੱਚ ਜੋ ਕਿਹਾ, ਉਹ ਕਹਿੰਦੇ ਕਿ ਮਸ਼ੀਨਾਂ ਤੇ ਰਾਜਸਥਾਨ ਤੋਂ ਭੇਜੀਆਂ ਜਾ ਚੁੱਕੀਆਂ ਨੇ ਤੇ ਪੂਰੀ ਤਕਨੀਕੀ ਤਿਆਰੀ ਇੱਕ ਦਿਨ ਦੇ ਵਿੱਚ ਸੰਭਵ ਹੈ। ਨਗਰ ਨਿਗਮ, ਨਗਰ ਪ੍ਰੀਸ਼ਦ ਯਾਨੀ ਨਗਰ ਕੌਂਸਲ ਤੇ ਨਗਰ ਪੰਚਾਇਤ ਇਲੈਕਸ਼ਨ ਤੋਂ ਠੀਕ 5 ਦਿਨ ਪਹਿਲਾਂ ਇਹ ਜਿਹੜਾ ਬੈਲਟ ਪੇਪਰ ਦਾ ਤੇ EVM ਦਾ ਵਿਵਾਦ ਹੈ ਉਹ ਇੰਨਾ ਤੇਜ਼ ਹੋ ਗਿਆ ਕਿ ਗੱਲ ਹੀ ਛੱਡ ਦਿਓ। ਯਾਨੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਹਿੰਦਾ ਕਿ ਅਸੀਂ ਤੇ ਰਾਜਸਥਾਨ ਤੋਂ ਤੋੜ ਦਿੱਤੀਆਂ ਨੇ EVM। ਇਹ ਕਹਿੰਦੇ ਕਿ ਬੈਲਟ ਪੇਪਰ, ਔਰ ਇਹਦੇ ਤੇ ਕਾਫੀ ਦਲੀਲਾਂ ਦਿੱਤੀਆਂ ਗਈਆਂ ਕਾਨੂੰਨੀ ਪੱਖ ਤੋਂ ਕਿ ਸੁਪਰੀਮ ਕੋਰਟ ਦੇ ਵਿੱਚ 2002 ਚ ਹੀ EVM ਨੂੰ ਇੱਕ ਤਰ੍ਹਾਂ ਨਾਲ ਕਾਨੂੰਨੀ ਮਾਨਤਾ ਮਿਲ ਚੁੱਕੀ ਆ।
ਜੀ ਅੱਛਾ, ਹੁਣ ਜਦੋਂ ਇਹਨਾਂ ਨੂੰ ਸਾਰਿਆਂ ਨੂੰ ਨੋਟਿਸ ਕੀਤਾ ਗਿਆ ਪਾਰਟੀਆਂ ਨੂੰ, ਤਾਂ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਕੀਲ ਨੇ ਆ ਕੇ ਸਿੱਧਾ ਕਿਹਾ ਕਿ ਮਸ਼ੀਨਾਂ ਤਾਂ ਰਸਤੇ ਦੇ ਵਿੱਚ ਨੇ ਜੀ ਇਸ ਸਮੇਂ, ਬਈ ਉਹ ਟ੍ਰਾਂਜਿਟ ਦੇ ਵਿੱਚ ਨੇ। ਕਮਾਲ ਦੀ ਗੱਲ ਹੈ। ਉਹ ਕਹਿੰਦੇ ਕਿ ਮੋਹਾਲੀ ਤੱਕ ਇਹ ਮਸ਼ੀਨਾਂ ਪਹੁੰਚਣਗੀਆਂ, ਬਾਕੀ ਕਿਸ ਥਾਂ ਤੇ ਮਸ਼ੀਨ ਪਹੁੰਚਾਈ ਜਾਣੀ ਹੈ, ਇਹ ਰਿਸੀਵ ਕਰਨ ਲਈ ਕੌਣ ਅਧਿਕਾਰੀ ਅਧਿਕਾਰਤ ਹੋਏਗਾ। ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਹੈ ਜਿਹੜਾ ਤੁਸੀਂ ਰਿਕਾਰਡ ਤੇ ਲੈ ਲਓ, ਅਸੀਂ ਦੱਸ ਦਿੰਦੇ ਹਾਂ ਜੀ ਕਿ ਅਸੀਂ ਉੱਥੇ ਤੱਕ ਉਹ ਦੇ ਦਿਆਂਗੇ। ਤੇ ਫਸਟ ਲੈਵਲ ਚੈਕਿੰਗ ਤੇ ਜੋ ਕਮਿਸ਼ਨਿੰਗ ਦਾ ਕੰਮ ਆ, ਉਹਦੇ ਵਿੱਚ ਪੂਰਾ ਸਹਿਯੋਗ ਦਿੱਤਾ ਜਾਏਗਾ। ਮਤਲਬ ਕਿ ਜਿਹੜਾ ਪੰਜਾਬ ਦਾ ਦਾਅਵਾ ਸੀਗਾ, ਪੰਜਾਬ ਸਰਕਾਰ ਦਾ ਦਾਅਵਾ ਸੀਗਾ ਕਿ ਅਸੀਂ ਪੱਤਰ ਵਿਹਾਰ ਕੀਤਾ, ਪਰ ਜੀ ਈਵੀਐਮ ਦੇ ਰੁਝੇਵੇਂ ਕਰਕੇ ਸਾਨੂੰ ਉਹ ਪ੍ਰਾਪਤ ਨਹੀਂ ਹੋ ਸਕੀਆਂ। ਤਾਂ ਇਹਦੇ ਚ ਕਿਤੇ ਨਾ ਕਿਤੇ ਹੁਣ ਝੂਠੀ ਪੈ ਗਈ ਵਚਨਾਂ ਤੋਂ। ਇੱਥੇ ਸਰਕਾਰ ਜਿਹੜੀ ਹੈ ਉਹ ਆਪਣੇ ਵਚਨਾਂ ਨੂੰ ਨਹੀਂ ਉੱਥੇ ਸਥਾਪਿਤ ਕਰ ਸਕੀ ਗੁਰਪ੍ਰੀਤ, ਕਿਉਂਕਿ ਉਹ ਤੇ ਕਹਿ ਰਹੇ ਆ ਕਿ ਰਾਜਸਥਾਨ ਚੋਂ ਤੇ ਮਸ਼ੀਨਾਂ ਤੁਰ ਪਈਆਂ, ਉਹ ਤਾਂ ਰਸਤੇ 'ਚ ਹੈ ਤੇ ਕੋਈ ਵੱਡੀ ਪ੍ਰੋਬਲਮ ਨਹੀਂ, ਉਹ ਆ ਜਾਣਗੀਆਂ, ਤੁਹਾਨੂੰ ਰਿਸੀਵ ਹੋ ਜਾਣਗੀਆਂ, ਇੱਕ ਦਿਨ ਦਾ ਸਾਰਾ ਕੰਮ ਹੈ, ਤੁਸੀਂ ਚੱਕੋ। ਤਾਂ ਯਾਨੀ ਹੁਣ ਇਹਦਾ ਕੋਈ ਪਤਾ ਨਹੀਂ ਹੈ ਕਿ ਇਲੈਕਸ਼ਨ ਜਿਹੜਾ ਈਵੀਐਮ ਤੇ ਹੋਏਗਾ ਕਿ ਬੈਲਟ ਪੇਪਰ ਤੇ ਹੋਏਗਾ। ਤਾਂ ਆਪਣੇ ਆਪ ਦੇ ਵਿੱਚ ਬੜੀ ਅਜੀਬ ਸਥਿਤੀ ਹੈ ਇਸ ਵੇਲੇ ਗੁਰਪ੍ਰੀਤ। ਕਮਾਲ ਦੀ ਗੱਲ ਹੈ, ਏਡੀ ਆਪਾਂ ਨਖਿੱਧ ਸਰਕਾਰ ਵੇਖੀ ਆ ਕਿ ਇੱਕ ਪਾਸੇ ਇਲੈਕਸ਼ਨ ਆ, ਚੋਣ ਨਿਸ਼ਾਨ ਅਲਾਟ ਤੱਕ ਹੋ ਗਿਆ ਤੇ ਉਧਰ ਕਈ ਥਾਵਾਂ ਤੇ ਇਲੈਕਸ਼ਨ ਜਿਹੜਾ ਸਟੇ ਹੋ ਗਿਆ ਕਿਉਂਕਿ ਵਾਰਡਬੰਦੀ ਅਧੂਰੀ। ਮਤਲਬ ਕਿ ਹਰ ਚੀਜ਼ ਦਾ ਜਿਹੜਾ ਤਿਆਰੀ ਦਾ ਕੰਮ ਪੁਖਤਾ ਹੋਣਾ ਚਾਹੀਦਾ, ਉਹ ਇਦਾਂ ਦਾ ਹੋਇਆ ਪਿਆ ਹੈ ਕਿ ਬਈ ਬੂਹੇ ਤੇ ਆਈ ਜੰਨ ਤੇ ਕੁੜੀ ਦੇ ਵਿੰਨੋ ਕੰਨ। ਤੁਸੀਂ ਹਰ ਹਾਲ ਦੇ ਵਿੱਚ ਵੇਖੋ ਕਿ ਜਿਵੇਂ ਪੰਚਾਇਤੀ ਚੋਣਾਂ ਜਾਂ ਅੱਗੇ ਵੀ ਜਿਹੜੀਆਂ ਲੋਕਲ ਬਾਡੀਜ਼ ਦੀਆਂ ਕੁਝ ਚੋਣਾਂ, ਹਰ ਥਾਂ ਤੇ ਹੁਣ ਇਹ ਇੱਕ ਸਾਡੇ ਪੋਲੀਟੀਕਲ ਸਿਸਟਮ ਦਾ ਕਹਿ ਲਓ ਕਮਜ਼ੋਰ ਪੱਖ ਬਣ ਗਿਆ ਵਾ ਗੁਰਪ੍ਰੀਤ, ਕਿ ਹੁਣ ਇਲੈਕਸ਼ਨ ਕਰਵਾਉਣ ਵਾਸਤੇ ਵੀ ਕਈ ਵਾਰ ਕੋਰਟ 'ਚ ਜਾਣਾ ਪੈਂਦਾ ਹੈ ਕਿ ਇਲੈਕਸ਼ਨ ਨਹੀਂ ਵੇਲੇ ਸਿਰ ਕਰਵਾ ਰਿਹਾ ਕੰਡਕਟ। ਜੀ ਜੀ ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉਧਰ ਭੱਜੀ ਦੀ ਵੀ ਦੱਬ ਕੇ ਟ੍ਰੋਲਿੰਗ ਹੋ ਰਹੀ ਹੈ। ਵੇਖੋ ਹਰਭਜਨ ਸਿੰਘ ਭੱਜੀ ਹੈ ਨਾ, ਇਹਦਾ ਨਾਮ ਸੱਚਮੁੱਚ ਭੱਜੀ ਆ ਜੀ ਭੱਜੀ ਮਤਲਬ ਕਿ ਟ੍ਰੋਲਿੰਗ ਤੋਂ ਬਹੁਤ ਡਰਦਾ ਹੈ, ਬਹੁਤ ਡਰਦਾ ਹੈ। ਜੀ ਤਾਂ ਬਈ ਅੱਜ ਟ੍ਰੋਲਿੰਗ ਹੋਈ ਤੇ ਆਪਦਾ ਜਿਹੜਾ ਕਮੈਂਟ ਸੈਕਸ਼ਨ ਹੁੰਦਾ ਹੈ, ਕਮੈਂਟ ਸੈਕਸ਼ਨ, ਉਹ ਇਹਨਾਂ ਨੇ ਬਈ ਚੱਕ ਤਾਂ ਬੰਦ ਕਰ ਦਿੱਤਾ ਜੀ ਵੀ ਕਮੈਂਟ ਬੰਦ ਕਰ ਦਿੱਤੇ। ਕਹਿਣ ਦਾ ਮਤਲਬ ਇਹ ਆ ਕਾਰਨ ਇਹ ਆ ਕਿ ਤੁਹਾਨੂੰ ਯਾਦ ਹੋਣਾ ਬੀਤੇ ਦਿਨੀ ਮੋਹਾਲੀ ਦੇ ਵਿੱਚ ਕੀ ਹੋਇਆ ਸੀਗਾ ਕਿ ਇੱਕ ਬੱਚੀ ਨੂੰ ਅਗਵਾ ਕਰ ਲਿਆ ਗਿਆ ਸੀ। ਫੈਮਿਲੀ ਡਿਸਪਿਊਟ ਸੀਗਾ, ਬੱਚੀ ਸ਼ਾਇਦ ਰਹਿ ਰਹੀ ਸੀਗੀ ਆਪਦੇ ਪਿਤਾ ਦੇ ਘਰ ਤੇ ਉਧਰੋਂ ਨਾਨਕੇ ਆਏ ਤੇ ਉਹ ਚੁੱਕ ਕੇ ਲੈ ਗਏ ਬੱਚੀ ਨੂੰ। ਉਹ ਵੀਡੀਓ ਬੜਾ ਵਾਇਰਲ ਹੋਇਆ ਤੇ ਵਾਇਰਲ ਹੋਣਾ ਵੀ ਚਾਹੀਦਾ ਹੈ। ਬਜ਼ੁਰਗ ਜਿਹੜੇ ਨਾਨੀ ਨਾਨਾ ਸੀਗੇ ਉਹ ਮਤਲਬ ਕਿ ਨਹੀਂ ਦਾਦਾ ਦਾਦੀ ਆ ਗਏ ਨਾ, ਦਾਦਾ ਦਾਦੀ ਸ਼ਾਇਦ ਉਹ ਕਾਰ ਤੇ ਲਮਕਦੇ ਨਜ਼ਰ ਆ ਰਹੇ। ਮਤਲਬ ਕਿ ਏਦਾਂ ਫਿਰ ਹੁੰਦਾ ਕੀ ਆ ਕਿ ਬੰਦੇ ਵੀ ਫੜ ਲਏ, ਕੁੜੀ ਦੀ ਸ਼ਾਇਦ ਬੱਚੀ ਦੀ ਮਾਂ ਵੀ ਨਾਮਜ਼ਦ ਕਰ ਲਈ, ਬੱਚੀ ਦਾ ਮਾਮਾ ਵੀ, ਏਦਾਂ ਯਾਨੀ ਉਹ ਮਾਮਲਾ ਸੀਗਾ। ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਮਾਮਲਾ ਕਿੱਥੋਂ ਵਧਿਆ। ਹੁੰਦਾ ਕੀ ਆ ਕਿ ਉਸ ਤੋਂ ਬਾਅਦ ਗੁਰਪ੍ਰੀਤ ਹਰਭਜਨ ਸਿੰਘ ਇਸੇ ਵੀਡੀਓ ਨੂੰ ਪੋਸਟ ਕਰਦੇ ਨੇ। ਪੋਸਟ ਕਰਕੇ ਉਹ ਡੀਜੀਪੀ ਨੂੰ ਪੁੱਛਦੇ ਆ ਕਿ ਕੀ ਚੱਲ ਰਿਹਾ ਤੁਹਾਡੇ ਪੰਜਾਬ ਦੇ ਵਿੱਚ। ਇਸ ਤੋਂ ਬਾਅਦ ਉੱਥੇ ਕੁਝ ਜਿਹੜੇ ਐਕਸ ਦੇ ਹੈਂਡਲਰ ਆ ਉਹ ਭੱਜੀ ਨੂੰ ਘੇਰਦੇ ਆ, ਟ੍ਰੋਲ ਕਰਦੇ ਆ। ਪਰ ਭੱਜੀ ਦੀ ਇੱਕ ਕਮਜ਼ੋਰੀ ਆ ਕਿ ਇਹ ਬਹੁਤ ਜਲਦੀ ਅਗਰੈਸਿਵ ਹੋ ਜਾਂਦਾ ਹੈ ਜੀ। ਭੱਜੀ ਉਹਨਾਂ ਨੂੰ ਰਿਪਲਾਈ ਖੇਡਣਾ ਸ਼ੁਰੂ ਕਰ ਦਿੱਤਾ। ਤੇ ਤੁਹਾਨੂੰ ਪਤਾ ਜਦੋਂ ਤੁਸੀਂ ਇਹਨਾਂ ਕਮੈਂਟਾਂ ਦੇ ਵਿੱਚ ਉਲਝ ਗਏ, ਜਦੋਂ ਤੁਸੀਂ ਇਹਨਾਂ ਗੱਲਾਂ 'ਚ ਉਲਝ ਗਏ ਫਿਰ ਬਹੁਤ ਜ਼ਿਆਦਾ ਉਲਝ ਜਾਂਦੇ ਹੋ। ਲਓ ਜੀ, ਇਸੇ ਦੇ ਚੱਲਦੇ ਆ ਫਿਰ ਹਾਰ ਕੇ ਇਹਨੇ ਹਰਭਜਨ ਸਿੰਘ ਨੇ ਯਾਨੀ ਜਿਹੜੇ ਕਮੈਂਟ ਸੀਗੇ ਆਪਣੇ ਉਹ ਸੈਕਸ਼ਨ ਬੰਦ ਕਰ ਦਿੱਤਾ ਕਮੈਂਟਾਂ ਵਾਲਾ। ਤਾਂ ਇਹਦੇ ਤੇ ਕਾਫੀ ਜ਼ਿਆਦਾ ਹਰਭਜਨ ਸਿੰਘ ਦੀ ਖਿਚਾਈ ਹੋਈ ਕਿ ਬਸ ਕੀ ਹੋ ਗਿਆ, ਹੁਣ ਕੀ ਹੋ ਗਿਆ ਵਗੈਰਾ ਵਗੈਰਾ। ਚਲੋ ਇਹ ਇਹਨਾਂ ਦੀਆਂ ਆਪਣੀਆਂ ਨਿੱਜੀ ਗੱਲਾਂ ਹੈ, ਪਰ ਦੇਖਣ ਯੋਗ ਗੱਲ ਇਹ ਆ, ਬੜੀ ਲੌਜੀਕਲੀ ਗੱਲ ਸੋਚਣ ਵਾਲੀ ਆ ਕਿ ਹਰਭਜਨ ਸਿੰਘ ਤੇ ਚੰਦ ਦਿਨ ਪਹਿਲਾਂ ਭਾਜਪਾ 'ਚ ਗਏ ਆ ਕਿ ਲਾਅ ਐਂਡ ਆਰਡਰ ਜਿਹੜਾ ਹੈ ਉਹ ਗੁਰਪ੍ਰੀਤ ਇਹਨਾਂ 5-7 ਦਿਨਾਂ 'ਚ 10 ਦਿਨਾਂ 'ਚ 20 ਦਿਨਾਂ 'ਚ ਵਿਗੜਿਆ ਜੀ। ਜਦੋਂ ਇਹ ਲਗਭਗ ਤੁਸੀਂ ਵੇਖੋਗੇ 4 ਸਾਲ
ਆਮ ਆਦਮੀ ਪਾਰਟੀ 'ਚ ਲਾਨੀਆਂ ਰਹੇ ਅਤੇ ਨਜ਼ਾਰੇ ਲੈਂਦੇ ਰਹੇ। ਪੀਸੀਏ ਦੇ ਵਿੱਚ ਇਹਨਾਂ ਨੇ ਆਪਣਾ ਸਾਰਾ ਜਿਹੜਾ ਜੋ ਵੀ ਤੁਹਾਨੂੰ ਪਤਾ ਹੀ ਆ ਕੁਨਬਾ ਸੀ ਸਾਰਾ ਸੈੱਟ ਕੀਤਾ ਵਗੈਰਾ ਵਗੈਰਾ। ਬਈ ਇਹ ਜਿਹੜਾ ਸਿਸਟਮ ਹੈ ਉਹ ਆਪਾਂ ਜੇ ਦੇਖੀਏ ਤਾਂ ਇਹਦੇ ਵਿੱਚ ਇਦਾਂ ਹੋਇਆ ਕਿ ਜਦੋਂ ਇੱਥੇ ਸਾਰਾ ਕੁਝ ਆਪਾਂ ਵੇਖਦੇ ਸਾਂ, ਫਿਰੌਤੀਆਂ, ਫਾਇਰਿੰਗਾਂ, ਕਤਲੋਗਾਰਤ, ਉਦੋਂ ਕਦੇ ਹਰਭਜਨ ਸਿੰਘ ਨੂੰ ਚੇਤਾ ਨਹੀਂ ਆਇਆ ਕਿ ਉਹ ਡੀਜੀਪੀ ਨੂੰ ਟੈਗ ਕਰੇ, ਟਵੀਟ ਕਰੇ। ਇਹਦਾ ਮਤਲਬ ਇਹ ਹੈ ਕਿ ਹਰ ਪਾਸੇ ਤੁਸੀਂ ਹਿਪੋਕ੍ਰੇਸੀ ਦਿਖਾਉਂਦੇ ਹੋ, ਹਰ ਪਾਸੇ। ਵੀ ਕਮੈਂਟਰੀ ਬਾਕਸ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ, ਜਦ ਤੁਸੀਂ ਟਰੋਲਰਾਂ ਦੇ ਨਾਲ ਮੱਥਾ ਲਾ ਹੀ ਲਿਆ ਤਾਂ ਫਿਰ ਆਪਣਾ ਤਰਕ ਨਾ ਛੱਡੋ। ਫਿਰ ਕੀ ਲੋੜ ਹੈ ਕਮੈਂਟ ਬੰਦ ਕਰਨ ਦੀ? ਪਹਿਲੀ ਗੱਲ ਜਵਾਬ ਚ ਲਾਓ ਜੀ। ਦੂਜੀ ਗੱਲ ਹੈ ਇਹ ਲੌਜੀਕਲੀ ਤੇ ਤੁਹਾਨੂੰ ਦੱਸਣਾ ਚਾਹੀਦਾ ਹੈ ਨਾ ਕਿ ਕੀ ਇਹ ਲਾਅ ਐਂਡ ਆਰਡਰ ਜਿਹੜਾ ਹੈ ਜਦੋਂ ਤੁਸੀਂ ਆਮ ਆਦਮੀ ਪਾਰਟੀ 'ਚ ਸੀ ਉਦੋਂ ਸਹੀ ਸੀ, ਤੇ ਜਿਸ ਪਾਰਟੀ ਦੇ ਵਿੱਚ ਹੁਣ ਤੁਸੀਂ ਬੈਠੇ ਹੋ ਜਾ ਕੇ, ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ, ਇਹਨਾਂ ਦੇ ਰਾਜਾਂ 'ਚ ਘੱਟ ਗਿਣਤੀਆਂ ਨਾਲ ਕੀ ਹੁੰਦਾ ਹੈ, ਕਿਵੇਂ ਗਊ ਰੱਖਿਅਕ ਜਿਹੜੇ ਸੋ ਕਾਲਡ ਆ ਉਹ ਕਿਵੇਂ ਤਾਂਡਵ ਕਰਦੇ ਨੇ। ਹਰਭਜਨ ਸਿੰਘ ਕਦੇ ਉਹਨਾਂ ਤੇ ਅਟੈਕ ਕਰਨਗੇ ਡੀਜੀਪੀ ਨੂੰ? ਤਾਂ ਮਤਲਬ ਕਿ ਲੌਜੀਕਲੀ ਇਹਨਾਂ ਚੀਜ਼ਾਂ ਦੇ ਪ੍ਰਸ਼ਨ ਜਿਹੜੇ ਆ ਨਾ ਉਹ ਸਿਧਾਂਤਕ ਹੀ ਬਣਦੇ ਆ, ਉਹ ਕੱਲੇ ਤਾਰਕਿਕ ਨਹੀਂ ਹੈ, ਸਿਧਾਂਤਕ ਵੀ ਆ। ਪਰ ਇਹਨਾਂ ਦੇ ਕੋਲ ਇਹਨਾਂ ਚੀਜ਼ਾਂ ਦਾ ਕਦੇ ਕੋਈ ਜਵਾਬ ਰਹਿੰਦਾ ਹੀ ਨਹੀਂ ਹੈ ਗੁਰਪ੍ਰੀਤ। ਸੋ ਹਰਭਜਨ ਸਿੰਘ ਨੇ ਅੱਗੇ ਵੀ ਇਦਾਂ ਹੀ ਕੀਤਾ। ਮੈਂ ਬਹੁਤ ਵਾਰੀ ਹਰਭਜਨ ਸਿੰਘ ਨੂੰ ਵੇਖਿਆ ਵਾ, ਚਾਹੇ 84 ਦੇ ਮਾਮਲੇ 'ਚ ਟਵੀਟ ਹੋਵੇ, ਚਾਹੇ ਆ ਪਿੱਛੇ ਜੇ ਤੁਹਾਨੂੰ ਪਤਾ ਹੀ ਆ ਨਾ ਆਮ ਆਦਮੀ ਪਾਰਟੀ 'ਚ ਰਹਿੰਦਿਆਂ ਇੱਕ ਇਹਨਾਂ ਨੇ ਕਰ ਦਿੱਤਾ ਸੀ, ਫਿਰ ਬਾਅਦ ਦੇ ਵਿੱਚ ਉਸ ਨੂੰ ਸੁਧਾਰ ਰਹੇ ਸਨ। ਯਾਨੀ ਬਹੁਤ ਮੌਕਿਆਂ ਤੇ ਭੱਜੀ ਜਿਹੜਾ ਹੈ ਉਹ ਭੱਜੀ ਕਰ ਜਾਂਦਾ ਹੈ ਜਦੋਂ ਕੋਈ ਗੱਲ ਕਰ ਪਵੇ ਤਾਂ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਜ਼ੋਰਦਾਰ ਧਮਾਕੇ ਦੀ ਖਬਰ ਹੈ ਜੀ। ਇਹ ਵੀ ਸੁਣ ਲਓ। ਇਹ ਨਜਾਇਜ਼ ਪਟਾਕਾ ਫੈਕਟਰੀ ਸੀਗੀ, 3 ਮੰਜ਼ਿਲਾ ਘਰ ਸੀ, ਉਹਦੇ ਵਿੱਚ ਬਲਾਸਟ ਹੁੰਦਾ ਵਾ ਜੀ। ਫਿਰ ਇਹਦੇ ਵਿੱਚ ਕੁਝ ਜਿਹੜੀਆਂ ਪਰਿਵਾਰਕ ਮੈਂਬਰਾਂ ਯਾਨੀ ਔਰਤਾਂ ਸਨ ਜੀ, ਉਹ ਵੀ ਝੁਲਸ ਗਈਆਂ, ਜਿਨ੍ਹਾਂ ਚੋਂ ਇੱਕ ਸੁਮਨ ਨਾਂ ਦੀ ਔਰਤ ਦੀ ਡੈਥ ਹੋ ਗਈ ਤੇ 2 ਹਾਲੇ ਹੋਰ ਜ਼ਖਮੀ ਨੇ ਜੀ। ਜ਼ਖਮੀਆਂ ਚੋਂ ਜਿਹੜੀ ਇੱਕ ਔਰਤ ਹੈ ਗੁਰਪ੍ਰੀਤ, ਉਹਦੀ ਹਾਲਤ ਬੜੀ ਗੰਭੀਰ ਬਣੀ ਹੋਈ ਹੈ ਜੀ। ਧਮਾਕਾ ਇੰਨਾ ਜ਼ਿਆਦਾ ਤਗੜਾ ਸੀਗਾ ਗੁਰਪ੍ਰੀਤ ਕਿ ਘਰ ਦੀ ਛੱਤ, ਦੀਵਾਰਾਂ ਜਿਹੜੀਆਂ ਸੀ ਉਹ ਟੁੱਟ ਗਈਆਂ ਜਾਂ ਹਿੱਲ ਗਈਆਂ। ਖਿੜਕੀਆਂ, ਦਰਵਾਜ਼ੇ, ਕੱਚ, ਇਹ ਸਾਰੀਆਂ ਚੀਜ਼ਾਂ ਯਾਨੀ ਪਤਾ ਲੱਗਦਾ ਸੀ ਕਿ ਬਲਾਸਟ ਬਹੁਤ ਤਗੜਾ ਹੋਇਆ। ਤੇ ਤੁਹਾਨੂੰ ਪਤਾ ਮਾਝੇ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਕੋਈ ਧਮਾਕਾ ਹੁੰਦਾ ਨਾ ਗੁਰਪ੍ਰੀਤ, ਸਭ ਤੋਂ ਪਹਿਲਾਂ ਤੇ ਧੁੜਕੂ ਇਹ ਲੱਗਦਾ ਕਿ ਕੋਈ ਦੂਜਾ ਐਕਸਪਲੋਸਿਵ ਤੇ ਨਹੀਂ ਹੋ ਗਿਆ ਜੀ, ਕੋਈ ਬੰਬ ਧਮਾਕਾ ਤੇ ਨਹੀਂ ਹੋ ਗਿਆ, ਕੋਈ ਆਈਈਡੀ, ਕੋਈ ਵਿਸਫੋਟ ਤੇ ਨਹੀਂ ਹੋ ਗਿਆ। ਪਰ ਬਾਅਦ ਦੇ ਵਿੱਚ ਇਹ ਸਾਫ਼ ਹੋ ਗਈ ਗੱਲ ਕਿ ਦਰਅਸਲ ਇਹ ਇੱਕ ਪਟਾਕਿਆਂ ਦੀ ਸਟੋਰੇਜ ਕਰਕੇ ਬੈਠੀ ਫੈਮਿਲੀ ਸੀਗੀ, ਜਿਹੜੀ ਕਿ ਇਸ ਸਾਰੇ ਖੂਨੀ ਕਾਂਡ ਨੂੰ ਕਹਿ ਲਈਏ ਕਿ ਬਈ ਆਪ ਹੀ ਅੰਜਾਮ ਦੇ ਬੈਠੀ ਤੇ ਆਪ ਹੀ ਸ਼ਿਕਾਰ ਹੋ। ਹੁਣ ਇਹਦੇ ਵਿੱਚ ਇੱਕ ਬੜੀ ਵੇਖਣ ਵਾਲੀ ਗੱਲ ਕਿ ਇਹ ਜਿਹੜੀ ਫੈਕਟਰੀ ਸੀਗੀ ਇਹ ਆਮ ਆਦਮੀ ਪਾਰਟੀ ਦੇ ਨੇਤਾ ਅਸ਼ੋਕ ਕੁਮਾਰ ਦੇ ਘਰੇ ਸੀ ਜੀ। ਕੁਝ ਸਮਾਂ ਪਹਿਲਾਂ ਤੁਹਾਨੂੰ ਯਾਦ ਹੋਣਾ ਸਾਡੇ ਲੰਬੀ ਵਾਲੀ ਸਾਈਡ ਤੇ ਇਸੇ ਤਰ੍ਹਾਂ ਬਾਰ-ਬਾਰ ਇੱਕ ਫੈਕਟਰੀ ਜਿਹੜੀ ਆ ਬਣਾਈ ਗਈ ਸੀ ਜੀ, ਸਿੰਘਿਆਲੇ। ਉਹਦੇ ਵਿੱਚ ਵੀ ਜ਼ਬਰਦਸਤ ਧਮਾਕਾ ਹੋਇਆ ਸੀਗਾ ਤੇ ਕੁਝ ਕੈਜੂਅਲਟੀ ਸੀਗੀ। ਉਹ ਵੀ ਆਮ ਆਦਮੀ ਪਾਰਟੀ ਦੇ ਨੇਤਾ ਦੀ ਸੀ, ਉਹ ਵੀ ਨਜਾਇਜ਼ ਸੀ ਕਿਉਂਕਿ ਪਰਮਿਸ਼ਨ ਵਗੈਰਾ ਜਿਹੜੀ ਉਹਨਾਂ ਕੋਲ ਹੈ ਨਹੀਂ ਸੀ। ਤਾਂ ਯਾਨੀ ਕੁੱਲ ਮਿਲਾ ਕੇ ਕਹਿ ਲਈਏ, ਅੱਜ ਮੈਂ ਦੇਖ ਰਿਹਾ ਸੀਗਾ ਜਿਹੜਾ ਇਹ ਮਕਾਨ ਦਾ ਮਾਲਕ ਆ ਉਹਦੀ ਇੱਕ ਤਸਵੀਰ ਅੰਮ੍ਰਿਤਸਰ ਸੈਂਟਰਲ ਦੇ ਜਿਹੜੇ ਵਿਧਾਇਕ ਆ ਡਾਕਟਰ ਅਜੇ ਗੁਪਤਾ, ਉਹਨਾਂ ਦੇ ਨਾਲ ਵਾਇਰਲ ਹੈ ਫੇਸਬੁੱਕ ਅਕਾਊਂਟ ਤੇ, ਉਹਨਾਂ ਨੇ ਖੁਦ ਪਾਈ ਹੈ। ਦੋਵੇਂ ਜੇਤੂ ਨਿਸ਼ਾਨ ਬਣਾ ਰਹੇ ਆ, ਯਾਨੀ ਇਹ ਨੇਤਾ ਜਿਹੜਾ ਹੈ ਇਹਦੀਆਂ ਨਜ਼ਦੀਕੀਆਂ ਜਗ ਜਾ ਰਿਹਾ। ਹੁਣ ਦੇਖੋ ਜੇ ਇਹ ਨੇਤਾ ਇਸ ਤਰ੍ਹਾਂ ਜ਼ਿੰਮੇਵਾਰੀ ਨਹੀਂ ਨਿਭਾਉਣਗੇ, ਪਹਿਲੀ ਗੱਲ ਆ ਮੈਨੂੰ ਲੱਗਦਾ ਗੁਰਪ੍ਰੀਤ ਤੁਸੀਂ ਇਸ ਗੱਲ ਦੀ ਤਾਇਦ ਕਰ ਸਕਦੇ ਹੋ ਕਿ ਜਿੰਨੀਆਂ ਗਰਮੀਆਂ ਜਿਸ ਗਰਮੀ 'ਚ ਆਪਾਂ ਰਹਿ ਰਹੇ ਹਾਂ, ਮੈਂ ਹੁਣ ਤੁਹਾਡੇ ਨਾਲ ਗੱਲ ਕਰਦਾ ਪਿਆ ਜੀ, ਜੋ ਤੁਹਾਡੇ ਨਾਲ ਗੱਲ ਕਰਦਾ ਪਿਆ ਤਾਂ ਇਸ ਵੇਲੇ ਜੇ ਆਪਾਂ ਕਹਿ ਲਈਏ
ਕਿ ਬਿਲਕੁਲ ਜਿੱਦਾਂ ਆਪਾਂ ਕਹਿੰਦੇ ਆ ਨਾ, ਅੱਗ ਦਾ ਗੋਲਾ ਬਣੀ ਪਈ ਆ ਇੱਧਰ ਸਾਡੇ ਧਰਤੀ। ਲਾਈਟ ਇਸ ਵੇਲੇ ਹੈ ਨਹੀਂ, ਏਸੀ ਬੰਦ ਆ, ਪੱਖੇ ਦੇ ਥੱਲੇ ਆ, ਤੇ ਪੱਖੇ ਤੋਂ ਇਸ ਤਰ੍ਹਾਂ ਲੱਗਦਾ ਜਿਵੇਂ ਅੱਗ ਪਈ ਬਰਸਦੀ ਹੋਵੇ। ਇੰਨੀ ਗਰਮੀ ਹੈ, ਭਿਆਨਕ ਗਰਮੀ। ਜਦ ਟੈਂਪਰੇਚਰ ਸਾਡਾ 45 ਦੇ ਕਰੀਬ ਐਵਰੇਜ ਪੰਜਾਬ ਦੇ ਵਿੱਚ ਪਹੁੰਚਿਆ ਪਿਆ ਹੈ, ਤਾਂ ਭਾਈ ਫਿਰ ਕੀ ਲੋੜ ਆ ਏਦਾਂ ਦੇ ਰਿਸਕ ਲੈਣ ਦੀ? ਫਿਰ ਕੀ ਲੋੜ ਆ? ਕਾਹਤੋਂ ਏਦਾਂ ਤੁਸੀਂ ਕਰਦੇ ਹੋ? ਦੇਖਣ ਦੀ ਜ਼ਰੂਰਤ ਤੇ ਇਸ ਗੱਲ ਦੀ ਵੀ ਆ ਨਾ, ਇਸ ਗੱਲ ਦੀ ਵੀ ਆ ਕਿ ਭਾਈ ਆਪਾਂ ਚਲੋ ਇਹ ਵੀ ਛੱਡ ਦਈਏ ਕੌਣ ਨੇਤਾ ਹੈ, ਕੌਣ ਅਭਿਨੇਤਾ ਹੈ, ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਛੱਡ ਦਿੰਦੇ ਆ, ਇੱਕ ਪਾਸੇ ਇੱਕ ਤਰਫ ਰੱਖ ਦਿੰਦੇ ਆ ਕਿ ਭਾਈ ਆਪਾਂ ਇਸ ਗੱਲ ਦੀ ਤੇ ਕਿਤੇ ਨਾ ਕਿਤੇ ਸਾਰੇ ਹੀ ਸ਼ਾਦੀ ਭਰਦੇ ਆ ਨਾ, ਇਸ ਗੱਲ ਦੀ ਸਾਰੇ ਹੀ ਸ਼ਾਦੀ ਭਰਦੇ ਆ ਗੁਰਪ੍ਰੀਤ, ਕਿ ਭਾਈ ਘੱਟੋ ਘੱਟ ਆਪਣੀ ਜਾਨ ਤੇ ਨਾ ਜ਼ੋਖਮ ਚ ਪਾਓ। ਇੰਨੀ ਗਰਮੀ ਚ ਬਰੂਦ ਘਰ ਚ ਰੱਖੋਗੇ ਤੇ ਜੇ ਉਹ ਕਿਤੇ ਅੱਗ ਦਾ ਸ਼ਿਕਾਰ ਹੋ ਗਿਆ, ਉੱਡੇਗਾ ਸਭ ਤੋਂ ਪਹਿਲਾਂ ਕੌਣ? ਤੁਸੀਂ ਹੋ, ਤੁਸੀਂ ਹੋ। ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਬਹੁਤ ਵੇਖਣ ਦੀ ਚੀਜ਼ ਹੁੰਦੀ ਹੈ। ਅਸੀਂ ਪੰਜਾਬੀ ਜਿਹੜੇ ਆ ਨਾ, ਬੇਸ਼ੱਕ ਜੋ ਮਰਜ਼ੀ ਕਹੀ ਜਾਈਏ, ਫੁਕਰੀਆਂ ਮਾਰਨ ਚ ਅਸੀਂ ਬਹੁਤ ਪਾਡੇ ਆ, ਪਰ ਇਹੋ ਜਿਹੇ ਕੰਮਾਂ ਦੇ ਵਿੱਚ ਜਿੱਥੇ ਸਾਡੀ ਆਪਦੀ ਜ਼ਿੰਮੇਵਾਰੀ ਬਣਦੀ ਹੈ ਨਾ, ਅਸੀਂ ਕੁਤਾਹੀ ਕਰ ਜਾਂਦੇ ਆ। ਮਾਫ ਕਰਨਾ, ਬਹੁਤ ਮੈਂ ਇਹ ਟੁੱਟੇ ਦਿਲ ਨਾਲ ਗੱਲਾਂ ਕਹਿ ਰਿਹਾ ਕਿ ਅੱਗੇ ਵੀ ਇੱਥੇ ਆਪਾਂ ਸੋਲਰ ਘਰਾਟ ਕੋਲ ਦੇਖਿਆ ਸੀ, ਉੱਥੇ ਫੈਕਟਰੀ ਚ ਧਮਾਕਾ ਹੋਇਆ। ਮੈਂ ਤੇ ਆਪਣੇ ਕੈਰੀਅਰ ਚ ਬਹੁਤ ਏਦਾਂ ਦੇ ਧਮਾਕੇ ਦੇਖੇ ਨੇ ਗੁਰਪ੍ਰੀਤ, ਠੀਕ ਹੈ ਨਾ। ਇਸ ਕਰਕੇ ਮੇਰੇ ਖਿਆਲ ਦੇ ਨਾਲ ਸਾਨੂੰ ਇਸ ਚੀਜ਼ ਤੇ ਆਪ ਵੀ ਥੋੜਾ ਖੁਦ ਵੀ ਜ਼ਿੰਮੇਵਾਰ ਬਣਨ ਦੀ ਜ਼ਰੂਰਤ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਵੀ ਬਰੂਦ, ਕੋਈ ਵੀ ਵਿਸਫੋਟ ਆਪਣੇ ਘਰਾਂ ਦੇ ਨੇੜੇ ਤੇੜੇ ਜਾਂ ਵਸੋਂ ਦੇ ਨੇੜੇ ਤੇੜੇ ਨਾ ਰੱਖੀਏ। ਜੀ ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਇੱਕ ਵਿਅਕਤੀ ਪੁੱਤ ਦੀ ਲਾਸ਼ ਨੂੰ ਲੈ ਕੇ ਭਟਕਦਾ ਰਿਹਾ। ਦੇਖੋ ਜਿਹੜਾ ਇਹ ਮਾਮਲਾ ਹੈ, ਇਹ ਗੁਰੂ ਸਰ ਦਾ ਹੈ ਜੀ। ਗੁਰੂ ਸਰ ਦਾ ਜਿਹੜਾ ਮਾਮਲਾ ਹੈ, ਇਹ ਮਾਮਲਾ ਏਦਾਂ ਹੈ ਕਿ ਅੱਛਾ, ਇਹ ਗੁਰੂ ਸਰ ਮੇਰੇ ਵਾਲਾ ਨਹੀਂ, ਦੋ ਗੁਰੂ ਸਰ ਆ ਜੀ, ਠੀਕ ਹੈ। ਇੱਕ ਗੁਰੂ ਸਰ ਜੋਧਾ ਹੈ, ਇੱਕ ਗੁਰੂ ਸਰ ਦੂਜਾ ਹੈ ਰਣਜੀਤ ਵਾਲਾ, ਜਿਹੜਾ ਪੱਤਰਕਾਰ ਦਾ ਰੌਲਾ ਪਿਆ। ਤਾਂ ਮਤਲਬ ਉਸ ਪਿੰਡ ਦਾ ਨਾ ਇੱਕ ਪਰਿਵਾਰ ਸੀ ਸਧਾਰਨ, ਉਹਦਾ ਮੁੰਡਾ ਗਾਇਬ ਹੋ ਗਿਆ, ਪਿਓ ਵਿਚਾਰਾ ਤਰਲੇ ਮਾਰਦਾ ਫਿਰਦਾ ਹੈ ਕਿ ਭਾਈ ਕੋਈ ਉਹਦੀ ਦਾਦ ਫਰਿਆਦ ਸੁਣ ਲੇ, ਕਿਸੇ ਨਾ ਸੁਣੀ ਗੁੱਤ, ਕਿਸੇ ਨਾ ਸੁਣੀ। ਅੰਤ ਆਪਣੇ ਮੁੰਡੇ ਨੂੰ ਭਾਲਣਾ ਸ਼ੁਰੂ ਕਰਦਾ ਹੈ। 16ਵੇਂ ਕਿ 17ਵੇਂ ਦਿਨ ਉਹਨੂੰ ਸ਼ੱਕ ਪੈਂਦਾ, ਕਿਉਂਕਿ ਗੁਰੂ ਸਰ ਦੇ ਉਤਲੇ ਪਾਸੇ ਬਿਲਕੁਲ ਜਿਹੜਾ ਪਿੰਡ ਹੈ, ਇਹ ਜਿਹੜੀਆਂ ਵੱਡੀਆਂ ਨਹਿਰਾਂ ਨੇ ਗੁਰਪ੍ਰੀਤ, ਆ ਜਿਹੜੀਆਂ ਜੌੜੀਆਂ ਨਹਿਰਾਂ, ਇਹਦੇ ਚ ਜਿਹੜਾ ਰਾਜਸਥਾਨ ਫੀਡਰ ਵਗੈਰਾ ਜੋ ਇਹ ਨਹਿਰਾਂ ਬਿਲਕੁਲ ਇਸ ਪਿੰਡ ਦੀ ਫਿਰਨੀ ਤੋਂ ਗੁਜ਼ਰਦੀ ਜੀ। ਤੇ ਹੋਇਆ ਕੀ ਹੈ ਕਿ ਉਹਨੇ ਕਿਤੇ ਮੋਟਰਸਾਈਕਲ ਉਹਦਾ ਆਪਦੇ ਬੱਚੇ ਦਾ ਕਿਤੇ ਦੇਖਿਆ, ਉਹਨੂੰ ਸ਼ੱਕ ਪੈ ਗਿਆ ਕਿ ਮੁੰਡਾ ਨਹਿਰ ਚ ਡਿੱਗਾ। ਤੇ ਕਮਾਲ ਵੇਖੋ ਕਿ ਉਸਨੇ ਨਹਿਰ ਚੋਂ ਡੈਡ ਬੋਡੀ ਦਾ ਜਿਸ ਵੇਲੇ ਲੱਭ ਲਈ, ਐਂਬੂਲੈਂਸ ਵਗੈਰਾ ਕਾਲ ਕੀਤੀ। ਮੈਂ ਤਾਂ ਪਿੰਡ ਤੇ ਵੀ ਹੈਰਾਨ ਹੈ ਕਿ ਯਾਰ ਪਿੰਡ ਨੇ ਕੋਈ ਸਾਧਨ ਵਗੈਰਾ ਹੀ ਨਾ ਅਰੇਂਜ ਕੀਤਾ ਹੋਏਗਾ, ਇਹ ਵੀ ਇੱਕ ਵੱਡੀ ਗੱਲ। ਉੱਤੇ ਬਾਅਦ ਆ ਜਿਹੜੀ ਮੋਟਰਸਾਈਕਲ ਤੇ ਮਗਰ ਨਹੀਂ ਰੇੜੀ ਪਾਈ ਫਿਰਦੇ ਜੀ, ਮੁੰਡੇ ਆਪਦੇ ਨੂੰ ਬੋਰੀ ਚ ਪਾਇਆ ਤੇ ਉਸ ਰੇੜੀ ਤੇ ਰੱਖ ਲਿਆ। ਤੇ ਗੁਰੂ ਸਰ ਤੋਂ ਗਿੱਦੜਵਾ ਕੋਈ ਹੋਊਗਾ ਮੇਰਾ ਅੰਦਾਜ਼ਾ 15-20 ਕਿਲੋਮੀਟਰ, ਜੇ ਅਪ ਡਾਊਨ ਬਣਾਓਗੇ ਤੇ 40 ਬਣ ਜਾਣਾ ਜੀ। ਸਰਕਾਰੀ ਹਸਪਤਾਲ ਲੈ ਗਿਆ, ਤੇ ਸਰਕਾਰੀ ਹਸਪਤਾਲ ਦਾ ਜਿਹੜਾ ਸਟਾਫ ਆ ਇੰਨਾ ਬੇਦਿਲ, ਇੰਨਾ ਬੇਕਿਰਕ, ਉਹ ਕਹਿੰਦੇ ਕਿ ਇੱਥੇ ਪੋਸਟਮਾਰਟਮ ਨਹੀਂ ਹੋਣਾ, ਤੂੰ ਫਰੀਦਕੋਟ ਲੈ ਜਾ, ਯਾਨੀ ਗਿੱਦੜਵਾ ਤੋਂ ਲਗਭਗ 100 ਕਿਲੋਮੀਟਰ ਹੋਰ ਲੈ ਜਾ ਰੇੜੀ ਜੀ। ਭਾਈ ਇੱਕ ਬਾਪ ਵੇਖੋ, ਮੁੰਡਾ ਤੇ ਮਰਿਆ, ਮੈਨੂੰ ਲੱਗਦਾ ਬਾਪ ਵੀ ਮਰ ਚੁੱਕਾ ਹੋਏਗਾ ਜੀ। ਤੇ ਸਿਸਟਮ ਮੇਰੇ ਖਿਆਲ ਦੇ ਨਾਲ ਸਭ ਤੋਂ ਪਹਿਲੇ ਮਰ ਗਿਆ। ਉਹ ਤੋਂ ਬਾਅਦ ਕੁਝ ਪੱਤਰਕਾਰਾਂ ਨੂੰ, ਕੁਝ ਸਮਾਜ ਸੇਵੀਆਂ ਨੂੰ ਇਸ ਗੱਲ ਦੀ ਜਦੋਂ ਭਿਣਕ ਲੱਗੀ ਕਿ ਭਾਈ ਇਹ ਤੇ ਮਾਮਲਾ ਜਿਹੜਾ ਹੈ ਉਹ ਬੜਾ ਸੈਂਸਿਟਿਵ ਹੈ ਯਾਰ, ਤੇ ਸੰਵੇਦਨਹੀਨਤਾ ਸਿਸਟਮ ਦੇ ਵਿੱਚੋਂ ਖਤਮ ਹੋ ਚੁੱਕੀ। ਗੁਰਪ੍ਰੀਤ ਉਸ ਤੋਂ ਬਾਅਦ ਕਿਤੇ ਜਾ ਕੇ ਡੈਡ ਬੋਡੀ ਵਾਸਤੇ ਵਹੀਕਲ ਵਗੈਰਾ ਦਾ ਅਰੇਂਜਮੈਂਟ ਹੋਇਆ ਕਿ ਭਾਈ ਮੋਰਚਰੀ ਜਿਹੜੀ ਆ
ਉਹ ਮੁਕਤਸਰ ਦੇ ਵਿੱਚ ਹੈ ਤੇ ਉਹ ਮੁਕਤਸਰ ਦੇ ਵਿੱਚ ਮੋਰਚਰੀ ਹੈ ਜਿਹੜੀ, ਉਹਦੇ 'ਚ ਡੈੱਡ ਬੋਡੀ ਰਖਵਾਈ ਜਾਵੇ। ਗੁਰਪ੍ਰੀਤ, ਕਿਉਂ ਲੱਗਦਾ ਹੈ ਕਿ ਸਾਡੇ ਮੁਲਕ ਦਾ ਨਾ ਪਤਾ ਨਹੀਂ ਕੀ ਕੋਈ ਕਹਿ ਸਕਦੇ ਹਾਂ ਕਿ ਹਿੱਸਾ ਹੀ ਸਰਾਪਿਆ ਗਿਆ, ਇੱਕ ਹਿੱਸਾ ਤਬਕਾ ਹੀ, ਕਿ ਉਹਨੂੰ ਜੇ ਦੇਖੀਏ ਉਹਨਾਂ ਦੀ ਔਰਤਾਂ ਦੀ ਡਿਲੀਵਰੀ ਉਹ ਵੀ ਸੜਕ ਤੇ ਹੋ ਜਾਂਦੀ ਹੈ, ਹਸਪਤਾਲ ਦੇ ਗੇਟ ਤੇ ਹੋ ਜਾਂਦੀ। ਕਮਾਲ ਦੀ ਗੱਲ ਆ, ਕਈ ਵਾਰ ਪਿੰਜਰ ਚੱਕ ਕੇ ਲਿਆਉਣਾ ਪੈਂਦਾ ਜੀ ਬੈਂਕ ਦੇ ਵਿੱਚ ਪੈਸੇ ਕਢਵਾਉਣ ਬਾਅਦ। ਇਹ ਕੀ ਚੱਲ ਰਿਹਾ ਸਮਝੋ ਬਾਹਰ, ਸਮਝੋ ਬਾਹਰ ਆ। ਕਈ ਵਾਰ ਖਬਰਾਂ ਕਰਦਿਆਂ ਸੱਚੀਓ ਰੋਣ ਨੂੰ ਜੀ ਕਰਦਾ ਕਿ ਅਸੀਂ ਕੀ ਕਰੀਏ, ਅਸੀਂ ਕੁਝ ਨਹੀਂ ਕਰ ਸਕਦੇ। ਪਰ ਜਦੋਂ ਉਹ ਜਿਵੇਂ ਆਪਾਂ ਕਹਿੰਦੇ ਆ ਨਾ, ਕਈ ਵਾਰ ਦੁਖੀ ਹੋਈਦਾ, ਦੁਨੀਆ में कितना गम है, मेरा गम कितना कम है, लोगों का गम देखा तो अपना गम भूल गया। तो ਗੱਲ ਇਹ ਆ ਕਿ ਜਦੋਂ ਅਸੀਂ ਖਬਰਾਂ ਕਰਦੇ ਇਹਨਾਂ ਲੋਕਾਂ ਵੱਲ ਵੇਖਦੇ ਆ ਨਾ, ਤੇ ਜੋ ਸਾਡੀ ਜ਼ਿੰਦਗੀ 'ਚ ਟੈਨਸ਼ਨਾਂ ਝੋਰੇ ਆਪਣੀ ਨਿੱਜੀ ਲਾਈਫ ਨੂੰ ਲੈ ਕੇ ਹੁੰਦੇ ਆ, ਉਹ ਮਨਫੀ ਹੋ ਜਾਂਦੇ ਆ ਕਿ ਯਾਰ ਅਸੀਂ ਤਾਂ ਫਿਰ ਵੀ ਠੀਕ ਹੈ, ਰੋਟੀ ਖਾਈ ਜਾਂਦੇ ਆ। ਇਹ ਲੋਕ, ਇਹ ਵਿਚਾਰੇ ਲੋਕ ਜਿਨ੍ਹਾਂ ਦੀ ਕੋਈ ਆਵਾਜ਼ ਵੀ ਨਹੀਂ ਸੁਣ ਰਿਹਾ, ਘੱਟੋ ਘੱਟ ਸਾਨੂੰ ਸਕੂਨ ਇਸ ਗੱਲ ਦਾ ਕਿ ਅਸੀਂ ਇਹਨਾਂ ਦੀ ਗੱਲ ਤੇ ਕਰ ਸਕਦੇ ਹਾਂ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਕਾਕਰੋਚ ਜਨਤਾ ਪਾਰਟੀ ਖਾਸੀ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ, ਪੂਰੀ ਕਹਿ ਲਈਏ ਵੀ ਅਟੈਂਸ਼ਨ ਗ੍ਰੈਬ ਕੀਤੀ ਹੋਈ ਹੈ, ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ। ਸਾਰੇ ਸੋਸ਼ਲ ਮੀਡੀਆ ਤੇ ਧੜਾ ਧੜ ਫਾਲੋਅਰਸ ਇਸ ਨੂੰ ਮਿਲ ਰਹੇ ਨੇ ਤੇ ਇਸ ਤੋਂ ਕਹਿੰਦੇ ਹੁਣ ਮੋਦੀ ਸਰਕਾਰ ਡਰ ਗਈ ਹੈ। ਡਰੀ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ, ਪਰ ਜਿਹੜਾ ਇਸ ਨੂੰ ਬਣਾਉਣ ਵਾਲਾ, ਇਸ ਨੂੰ ਖੜੀ ਕਰਨ ਵਾਲਾ ਨੌਜਵਾਨ ਹੈ, ਉਹ ਇਹ ਗੱਲ ਕਹਿ ਰਿਹਾ ਹੈ। ਆ ਦੇਖੋ, ਉਹ ਤੇ ਕਹਿੰਦਾ ਕਿ ਜੇ ਮੈਂ ਇੰਡੀਆ ਪਰਤਿਆ ਜੀ, ਇਹਨਾਂ ਨੇ ਫੜ ਕੇ ਮੈਨੂੰ ਬਾਈ ਜੇਲ੍ਹ 'ਚ ਸੁੱਟ ਦੇਣਾ। ਤੇ ਉਹਦੀਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ ਕਿ ਭਾਈ ਇਹ ਤੇ ਹੈਗਾ ਜੇ ਆਮ ਆਦਮੀ ਪਾਰਟੀ ਵਾਲਿਆਂ ਦਾ ਚੇਲਾ ਮਨੀਸ਼ ਸਿਸੋਦੀ ਹੋਰਾਂ ਦਾ, ਆਈਟੀ ਵਿੰਗ 'ਚ ਰਿਹਾ ਜਿਹੜਾ ਦੀਪਕੇ ਆ। ਹੁਣ ਇਹ ਹੈ ਤੇ ਸਿੰਬੋਲਿਕਲੀ ਇੱਕ ਵਿਰੋਧ ਸੀ। ਮਈ ਇਹ ਸ਼ੁਰੂ ਹੋਇਆ ਸੀਗਾ ਜਿਹੜੇ ਚੀਫ ਜਸਟਿਸ ਆਫ ਇੰਡੀਆ ਜਸਟਿਸ ਸੂਰਿਆਕਾਂਤ ਜੀ, ਇਹਨਾਂ ਦੀ ਟਿੱਪਣੀ ਤੇ ਕਿ ਉਹਨਾਂ ਨੇ ਕਿਹਾ ਸੀਗਾ ਕਿ ਕਾਕਰੋਚ ਦੀ ਤਰ੍ਹਾਂ ਇਹ ਕੁਝ ਬੇਰੁਜ਼ਗਾਰ ਨੌਜਵਾਨ ਆ ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਭਰੀਆਂ ਜਾਂਦੀਆਂ ਕਿ ਜਦੋਂ ਰੁਜ਼ਗਾਰ ਨਹੀਂ ਮਿਲਦਾ, ਕੁਝ ਮੀਡੀਆ 'ਚ ਆ ਜਾਂਦੇ, ਕੁਝ ਸੋਸ਼ਲ ਮੀਡੀਆ ਤੇ ਕੁਝ ਆਰਟੀਆਈ ਤੇ ਹੋਰ ਦੂਸਰੇ ਐਕਟਿਵਿਸਟ ਬਣ ਜਾਂਦੇ ਆ ਤੇ ਹਰ ਕਿਸੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਜੀ। ਬਾਅਦ ਦੇ ਵਿੱਚ ਇਹਨਾਂ ਨੇ ਆਪਣੀ ਟਿੱਪਣੀ 'ਚ ਸੁਧਾਰ ਜ਼ਰੂਰ ਕੀਤਾ ਸੀ, ਪਰ ਉਸ ਤੋਂ ਬਾਅਦ ਇਹ ਆਨਲਾਈਨ ਇੱਕ ਪਾਰਟੀ ਹੋਣ ਦੇ ਵਿੱਚ ਆਉਂਦੀ ਹੈ। ਤਾਂ ਫਿਰ ਉਸ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਜਿਹੜੀ ਹੈ ਉਸ ਨੂੰ ਕਹਿ ਲਓ ਕਿ ਬੜੇ ਫਾਲੋਅਰ ਮਿਲਦੇ ਆ। ਉਹਦੇ ਬਾਅਦ ਉਹਦਾ ਇੱਕ ਅਕਾਊਂਟ ਜਿਹੜਾ ਹੈ ਉਹ ਇੱਥੇ ਐਕਸ ਦਾ ਬਲੌਕ ਕਰ ਦਿੱਤਾ ਜਾਂਦਾ ਹੈ, ਫਿਰ ਉਹ ਵਾਪਸੀ ਕਰਦਾ ਅਕਾਊਂਟ। ਕਮਾਲ ਦੀ ਗੱਲ ਆ ਕਿ ਉਹਦੇ ਬਰੋਬਰ ਇੱਕ ਹੋਰ ਵਿਰੋਧੀ ਯਾਨੀ ਵਿਰੋਧੀ ਧਿਰ ਹੈ ਜਿਹੜੀ, ਉਹ ਹੈ ਤਾਂ ਸਾਰਾ ਕੁਝ ਵਰਚੁਅਲੀ ਹੈ ਜੀ, ਕਿ ਉਹ ਮਤਲਬ ਕਿ ਇਦਾਂ ਦੀ ਇੱਕ ਪਾਰਟੀ ਬਣਾ ਦਿੰਦੇ ਆ। ਤਾਂ ਯਾਨੀ ਇਹ ਇਸ ਤਰ੍ਹਾਂ ਦਾ ਹੈ ਕਿ ਕਈ ਕੁਝ ਹੋਇਆ, ਜਿਵੇਂ ਆਪਾਂ ਇਤਿਹਾਸ 'ਚ ਜਾਈਏ, ਇਟਲੀ 'ਚ ਵੀ ਇੱਕ ਵਾਰੀ ਏਦਾਂ ਹੀ ਵੇਖਣ ਨੂੰ ਮਿਲਿਆ ਸੀਗਾ। ਫਿਰ ਜੇ ਪੋਲੈਂਡ ਦੇ ਵਿੱਚ ਜਾਓਗੇ, ਇਤਿਹਾਸ ਦੇ ਵਿੱਚ ਏਦਾਂ ਹੋਇਆ ਸੀ, ਪਰ ਇੰਡੀਆ 'ਚ ਕਦੇ ਵੀ ਏਡਾ ਤਕੜਾ ਸਮਰਥਨ ਨਹੀਂ ਕਿਸੇ ਨੇ ਦੇਖਿਆ ਜੀ। ਤਾਂ ਹੁਣ ਇਹ ਫੇਰ ਪੂਰੀ ਚਰਚਾ ਜੀ। ਕਹਿੰਦੇ ਕਿ ਮੈਂ ਵੀ ਕਾਕਰੋਚ ਆ, ਲੋਕ ਕਹਿੰਦੇ ਆ, ਮੈਨੂੰ ਤਾਂ ਨਾਂ ਨਹੀਂ ਲੈਣਾ ਹੁੰਦਾ, ਕਾਕਰੋਚ ਆ। ਉਹ ਕੋਈ ਕਹਿੰਦਾ ਮੈਂ ਪ੍ਰਧਾਨ ਆ, ਕੋਈ ਕਹਿੰਦਾ ਪੰਜਾਬ ਦੀ ਪਾਰਟੀ ਵੀ ਬਣਾਤੀ ਆਪਾਂ, ਵਿੰਗ ਬਣਾਤਾ, ਕੋਈ ਕਹਿੰਦਾ ਮੈਂ ਯੂਪੀ ਦਾ ਬਣਾਤਾ। ਯਾਨੀ ਕੰਮ ਚੱਲ ਸੋ ਚੱਲਿਆ, ਕੀ ਆ? ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਗੁਰਪ੍ਰੀਤ ਇਹ ਤਾਂ ਬੁਲਬੁਲਾ ਹੈ, ਇਹਦਾ ਕੀ ਆ? ਕੁਛ ਵੀ ਨਹੀਂ ਹੈ, ਨਾ ਏਜੰਡਾ ਹੈ, ਨਾ ਗਰਾਊਂਡ ਤੇ ਕੋਈ ਹੈ। ਇਹ ਸਿਰਫ ਫਰਸਟ੍ਰੇਸ਼ਨ ਨਿਕਲ ਰਹੀ ਹੈ, ਸਿਰਫ ਟਾਈਮ ਪਾਸ ਹੋ ਰਿਹਾ, ਹੋਰ ਕੁਛ ਨਹੀਂ ਹੈ। ਪਰ ਸਰਕਾਰ ਜਿਹੜੀ ਉਹ ਇੰਨੀ ਡਰ ਗਈ ਆ ਕਿ ਉਹਨਾਂ ਨੇ ਇਹਨਾਂ ਦਾ ਅਕਾਊਂਟ ਬਲੌਕ ਕਰਕੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਤਵੱਜੋ ਜਿਹੜੀ ਆ ਉਹ ਦਵਾ ਦਿੱਤੀ। ਜੀ ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।